ਬੜੀ ਪਿਆਰੀ ਬਾਤ ਹੈ ਯਾਰ। ਉਹਦੇ ਨਾਲ ਕੁਝ ਮੈਂ ਵੀ ਥੋੜਾ ਜਿਹਾ ਆਪਣੇ ਜ਼ਿਹਨ ਨਾਲ ਨਾ ਥੋੜੀ ਜਿਹੀ ਲੰਬੀ ਸੋਚ ਦੌੜਾਈ, ਜ਼ਰਾ ਸੁਣਿਆ ਜੇ 2-4 ਮਿੰਟ ਟਾਈਮ ਦੇ ਕੇ ਜਾਇਆ ਜੇ। ਇੱਕ ਬੰਦਾ ਰੇੜੀ ਲਾਉਂਦਾ ਹੈ ਸੱਤੂ ਦੀ ਸ਼ਿਕੰਜਵੀ ਦੀ ਨਾ, ਆਪਣਾ ਠੇਲਾ ਲਗਾਉਂਦਾ ਹੈ, ਤੇ ਮੌਸਮ ਖਰਾਬ ਹੋਇਆ ਤਾਂ ਬੜਾ ਪਰੇਸ਼ਾਨ ਮਿਲਿਆ। ਇੱਕ ਜਗ੍ਹਾ ਤੇ ਅਚਾਨਕ ਮੁਲਾਕਾਤ ਹੋ ਗਈ ਤੇ ਵਿਚਾਰਾ ਕਹਿਣ ਲੱਗਾ ਜੀ ਕੀ ਕਰੀਏ, ਬਸ ਅੱਲਾ ਪਾਕ ਨੇ ਨਾ ਬਸ ਮੌਸਮ ਇੰਜ ਕਰ ਦਿੱਤਾ ਹੈ। ਤੇ ਜੋ ਇੱਕ ਬੰਦਾ ਸ਼ਿਕਵਾ ਹੀ ਕਰਦਾ ਹੈ ਨਾ ਲੱਸੇ ਵੀ ਜਾਏ ਤੇ ਬਸ ਬੜਾ ਹਾਲਾਤ ਬੜੇ ਖਰਾਬ ਨੇ, ਤੇ ਮੈਂ ਤਾਂ ਅੱਲਾ ਕਰਕੇ ਗਰਮੀ ਪਈ ਰਵੇ। ਮੈਂ ਹੱਸ ਪਿਆ। ਮੈਂ ਤਾਂ ਫਿਰ ਅੱਲਾ ਨੇ ਮੇਰੇ ਦਿਨ 'ਚ ਗੱਲ ਲਿਆਂਦੀ। ਮੈਂ ਕਿਹਾ ਤੂੰ ਕਹਿੰਦਾ ਗਰਮੀ ਪਈ ਲਵੇ, ਮੱਕੀਆਂ ਵਾਲੇ ਜ਼ਿਮੀਦਾਰ ਜਿਹੜੇ ਮੱਕੀ ਬੀਜੀ ਬੈਠੇ ਨੇ ਉਹ ਕਹਿੰਦੇ ਪਏ ਨੇ ਬਾਰਿਸ਼ ਨਾ ਪਵੇ, ਸਾਡੀ ਮੱਕੀ ਤਬਾਹ ਹੁੰਦੀ ਪਈ। ਜਿਨ੍ਹਾਂ ਧਾਈ ਲਾਏ ਨੇ ਉਹ ਕਹਿੰਦੇ ਨੇ ਅੱਲਾ ਕਰਕੇ ਬਾਰਿਸ਼ ਹੋਵੇ, ਸਾਨੂੰ ਪਾਣੀ ਸਾਡਾ ਬਚੇ। ਜਿਹੜੇ ਜਿਨ੍ਹਾਂ ਡੈਕ ਬਣਾਏ ਨੇ ਗੱਡੀਆਂ ਧੋਣ ਵਾਲੇ ਨਾ, ਉਹ ਕਹਿੰਦੇ ਨੇ ਅੱਲਾ ਕਰਕੇ ਬਾਰਿਸ਼ ਤੇ ਕਿਚੜਾ ਹੀ ਪਿਆ ਰਵੇ, ਲੋਕਾਂ ਦੀਆਂ ਗੱਡੀਆਂ ਸਕੂਟਰਾਂ ਖਰਾਬ ਹੁੰਦੀਆਂ ਰਹਿਣ ਤੇ ਨਿਜ਼ਾਮ ਚੱਲਦਾ ਰਵੇ। ਤੇ ਡਾਕਟਰਾਂ ਕੋਲ ਪੁੱਛ ਲਓ ਤਾਂ ਉਹ ਕਹਿਣਗੇ ਕਿ ਅੱਲਾ ਕਰਕੇ ਸਾਰੇ ਬਿਮਾਰ ਹੁੰਦੇ ਰਹਿਣ। ਇੱਕ ਇਨਸਾਨੀ ਦਿਮਾਗੀ ਸੋਚ ਦੀ ਗੱਲ ਹੈ। ਇਸੇ ਤਰ੍ਹਾਂ ਜਨਾਬ ਪੈਂਚਰਾਂ ਵਾਲੇ ਕੋਲ ਪੁੱਛ ਲਓ, ਕੋਈ ਅੱਲਾ ਕਰਕੇ ਸਾਰੇ ਦੀਆਂ ਟੂਪਾਂ ਹੀ ਪੱਟਦੀਆਂ ਰਹਿਣ ਤੇ ਸਾਡਾ ਨਿਜ਼ਾਮ ਚੱਲਦਾ ਰਹੇ। ਮਕੈਨੀਕਲ ਜਿਹੜੇ ਜਨਾਬ ਗੱਡੀਆਂ ਨੂੰ ਟਚਿੰਗ ਮਸ਼ਿੰਗ ਕਰਦੇ ਨੇ ਵਰਕਸ਼ਾਪ ਵਾਲੇ, ਉਹ ਕਹਿੰਦੇ ਅੱਲਾ ਕਰਕੇ ਐਕਸੀਡੈਂਟ ਹੀ ਹੁੰਦੇ ਰਹਿਣ ਜਾਂ ਉਂਝ ਗੱਡੀਆਂ ਕਲਟੀ ਖਾਂਦੀਆਂ ਰਹਿਣ ਤੇ ਸਾਡਾ ਨਿਜ਼ਾਮ ਚੱਲਦਾ ਰਹੇ। ਜਿਹੜੀ ਵੀ ਇਵੇਂ ਇੱਕ ਲੰਬੀ ਜਿਹੀ ਸੋਚ 'ਚ ਨਜ਼ਰ ਦੌੜਾ ਲਓ ਨਾ, ਕਹਿੰਦਾ ਮੋਬਾਈਲਾਂ ਵਾਲਾ ਕਹਿੰਦਾ ਕਿ ਅੱਲਾ ਕਰਕੇ ਲੋਕਾਂ ਦੇ ਮੋਬਾਈਲਾਂ ਦੇ ਟੱਚ ਪੈਨਲ ਹੀ ਟੁੱਟਦੇ ਰਹਿਣ। ਯਾਨੀ ਕਿ ਹਰ ਇਨਸਾਨ ਜਿਹੜੀ ਵੀ ਜਗ੍ਹਾ ਤੇ ਕਾਰੋਬਾਰ ਅੰਦਰ ਮਸਰੂਫ ਹੈ ਨਾ, ਉਹ ਐਸੇ ਸੋਚਦੇ ਕਿ ਬਸ ਮੇਰਾ ਨਿਜ਼ਾਮ ਚੱਲਣਾ ਚਾਹੀਦਾ, ਮੇਰਾ ਨਾ ਰੁਕੇ। ਪੂਰੀ ਦੁਨੀਆ ਜਾਂਦੀ ਹੈ ਜਾਏ, ਪੂਰੀ ਦੁਨੀਆ ਮਰਦੀ ਹੈ ਮਰ ਜਾਏ, ਤੇ ਨਿਜ਼ਾਮ ਮੇਰਾ ਚੱਲਣਾ ਚਾਹੀਦਾ। ਪੀਜ਼ੇ ਦੀ ਸ਼ਾਪ ਹੈ ਨਾ, ਇੱਕ ਦਿਨ ਪੀਜ਼ਾ ਖਾ ਲਓ, 2 ਦਿਨ ਖਾਓ, ਤੀਸਰੇ ਦਿਨ ਘਰ ਦੇ ਜੀ ਕਹਿਣਗੇ ਯਾਰ, ਦੋਸਤ ਅਹਿਬਾਬ ਕਹਿਣਗੇ ਕਿ ਯਾਰ ਤੂੰ ਥੋੜਾ ਦਿਮਾਗ ਦਾ ਇਲਾਜ ਕਰਾ, ਰੋਜ਼ ਹੀ ਪੀਜ਼ਾ ਰੋਜ਼ ਹੀ ਪੀਜ਼ਾ। ਲੇਕਿਨ ਪੀਜ਼ੇ ਵਾਲੇ ਕੋਲ ਤੁਸੀਂ ਡੇਲੀ ਜਾ ਕੇ ਪੀਜ਼ਾ 버ਗਰ ਖਾਓ, ਤੁਹਾਨੂੰ ਕਦੀ ਨਹੀਂ ਕਹੇਗਾ, ਬਲਕਿ ਤੁਹਾਨੂੰ ਇਸਤਕਬਾਲ ਕਰੇਗਾ, ਕਹੇਗਾ ਬੜੀ ਗੱਲ ਹੈ ਜਨਾਬ। 2 ਦਿਨ ਆ ਕਰ ਦੋ, ਕਹੇਗਾ ਯਾਰ ਨਜ਼ਰ ਹੀ ਨਹੀਂ ਆਏ। ਮਤਲਬ ਜੋ ਇਨਸਾਨ ਜਿਹੜੇ ਬਿਜ਼ਨਸ ਕਾਰੋਬਾਰ ਅੰਦਰ ਮਸਰੂਫ ਹੈ, ਉਹ ਚਾਹੁੰਦਾ ਕਿ ਸਿਰਫ ਮੇਰਾ ਹੀ ਨਿਜ਼ਾਮ ਚੱਲਦਾ ਰਹੇ, ਮੈਂ ਹੀ ਸੈੱਟ ਹੁੰਦਾ ਰਹਾਂ, ਦੂਸਰਾ ਜਾਏ ਜਿੱਧਰ ਜਾਣਾ ਹੈ। ਗੱਲ ਕਰਨ ਦਾ ਮਤਲਬ ਇਹ ਵੇ ਕਿ ਅੱਲਾ ਪਾਕ ਕਿਸੇ ਦਾ ਮੁਹਤਾਜ ਨਹੀਂ। ਲਮ ਯਲਿਦ ਵਲਮ ਯੂਲਦ, ਅੱਲਾਹੁ ਸਮਦ, ਲਮ ਯਲਿਦ ਵਲਮ ਯੂਲਦ ਵਲਮ ਯकुन लहु कुफुवन अहद, इन्न अल्लाह अला कुल्लि शैइन कदीर फ़अल लिमा युरीद। इस वास्ते गिले शिकवे अल्लाह दे ना कीता करो, हर हाल दे अंदर अल्लाह दी रहमत ते राजी रहना सीखना चाहिए। अल्लाह मैं तेरे ते राजी हां, अल्लाह मैं तेरे ते राजी हां। मेरा जिस्म मेरी मर्जी का नारा लगाने वाली खवातीन की खिदमत में अर्ज करता चलूं कि शौहर का खाना गर्म करने और जराबें ढूंढ कर लाने वालियों की लाशें 6-6, 9-9 माह बेयारो मददगार नहीं पड़ी रहती। इस राज को अब औरत की बसीरत ही करे फाश, मजबूर हैं माजूर हैं मर्दान खिरतमंद, क्या चीज है आराइश व कीमत में ज्यादा, आजादी नुस्वा के जुमुर्द का गुलूबंद। हजरत इकबाल कहते हैं ये राज औरत पे छोड़ा कि इसकी आजादी ज्यादा कीमती है, या इस्लाम ने जो जुमुर्द का हया का गुलूबंद इसके गले में सजाया है और सर पे इज्जत और हया का ताज रखा है, वो ज्यादा कीमती है। ऐ उम्मत मुस्लिमा की बेटियों, इस तावील के फंदे में तुम मत आना, ये मगरब की चलाई हुई चाल थी, मेरा जिस्म मेरी मर्जी। तुम्हारा तो मयार, तुम्हारा तो प्रोटोकॉल ही बहुत बुलंद है। एक वो वक्त है तुम्हें जिंदा दरगो कर दिया जाता था, फिर ताजदार कायनात हुजूर अकरम सल्लल्लाहु अलैहि वसल्लम खातमुन नबीयीन ने आकर बताया तुम्हारा मकाम क्या है। ये औरत अगर बेटी के रूप में आई तो हुजूर ने फरमाया कि फातिमा तो मेरे जिगर का टुकड़ा है। यही औरत जब बीवी के रूप में आई तो आपने फरमाया कि खदीजा तुम अगर मेरी जल्द मांग लो तो मैं उतार के तुम्हें दे दूं। यही औरत जब माँ के रूप में आई तो हुजूर ने फरमाया कि मेरी माँ जिंदा होती मैं नमाज के लिए मुसल्ले पे खड़ा होता, वो आवाज देती तो मैं नमाज तोड़ के माँ की खिदमत में हाजिर हो जाता। यही औरत जब बहन के रूप में आई तो हुजूर ने फरमाया कि बहन आपने आने की जहमत क्यों उठाई, आप गुलाम पैगाम भिजवा देती, मैं सारे गुलाम आजाद करवा देता। ये मुकाम है औरत का, बापर्दा रहो सानिया ज़हरा की कनीजो, तुमसे तो किसी शिमर ने चादर नहीं छीनी। औरत कभी मरियम, कभी हवा, कभी ज़हरा, औरत ने हर दौर में कौमों को संवारा। तुम्हारा मयार बहुत बुलंद है। अल्लाह उम्मत मुस्लिमा की बेटियों की इज्जत आबरू चादर चारदीवारी के तकद्दुस को सलामत रखे। ਜਿਹੜੀ ਮਾਂ ਠੰਡੀ ਛਾਂ, ਇਧਰ ਅੱਖਾਂ ਖੋਲ ਕੇ ਵੇਖ,
सूरज अल प्यो खलोता दे कंड करके और ओदी कंड सड़ गई आ, तां मां टंडी च आई। पखा अबू दे पैसियां नाले बिल अबू ने देना ही। मैं मां का इनकार नहीं कर रहा, लेकिन पुत्र थोड़ी अख खोल के वे, पिछे अब्बा भी खलोता दे, वो सड़ गया सारे दा सारा। तां तू ते तेरी अम्मा चावें बैठे थे, वो सड़ गया बेचारा, ओदा चम सड़ गया हजरत, फिर तू छावें बैठा था। उस बेचारे को पूछता ही कोई नहीं ना पुत्र डंडी ना मारो, अम्मी भी और अम्बू भी है। मैं फिर बच्चन मैं क्योंकि पुत्र अपने वालद साहब की शादी तू 17 साल बाद पैदा होया, बुढ़ापे की औलाद सा। फिर